व्यूअर्स वेलकम बैक इन प्रोग्राम। सो व्यूअर्स गलबात करन जा रहे हैं कि ईरान के खिलाफ जंग नूं लगभग 3 हफ्ते हो गए ने पर विश्व गुरु भारत का कोई भी रोल नज़र नहीं आ रहा। व्यूअर्स इउं जापदा है कि भारत नूं दंदल पै गई होवे। दूसरे पासे चीन का कद वधदा नज़र आ रहा है और उस वालों ताइवान की भी सख्त घेराबंदी की जा रही है। सो इस बारे आप गलबात करन जा रहे हैं। सो असीं चाहांगे कि तुसीं इस तरह बने रहना, देखण सुन लई एंड लिखण लई। तुहाडा सब दा बहुत बहुत धन्नवाद। जी डॉक्टर साहब की विचार ने? देखो 2014 ਦੇ ਵਿੱਚ ਮੋਦੀ ਪ੍ਰਾਈਮ ਮਿਨਿਸਟਰ ਭਾਰਤ ਦਾ ਬਣਿਆ। ਅਸੀਂ 2026 ਦੀ ਗੱਲ ਕਰ ਰਹੇ ਹਾਂ। 12 ਸਾਲਾਂ ਤੋਂ ਉਹਨੇ ਆਪਣਾ ਟੈਚੀ ਤੇ ਜਹਾਜ਼ ਉਹਦਾ ਤਿਆਰ ਹੀ ਰਿਹਾ। ਦੁਨੀਆ ਦਾ ਐਸਾ ਕੋਈ ਵੀ ਮੁਲਕ ਨਹੀਂ ਸ਼ਾਇਦ ਬਚਿਆ ਹੋਣਾ ਜਿੱਥੇ ਭਾਵੇਂ ਕੋਈ ਮਛਿਆਰੇ ਹੀ ਰਹਿੰਦੇ ਹੋਣ ਜਿੱਥੇ ਮੋਦੀ ਨਾ ਗਿਆ ਹੋਏ ਔਰ ਉਹਦੇ ਹੈੱਡ ਨੂੰ ਵੀ ਜਾ ਕੇ ਜੱਫੀਆਂ ਪਾ ਕੇ। ਔਰ ਭਾਰਤ ਦੇ ਵਿੱਚ ਵੀ ਉਹਨਾਂ ਦੇ ਮੀਡੀਆ ਨੇ, ਗੋਦੀ ਮੀਡੀਆ ਨੇ ਜਾਂ ਦਰਬਾਰੀ ਮੀਡੀਆ ਨੇ ਉਹ ਪ੍ਰਚਾਰ ਕੀਤਾ ਜਿਵੇਂ ਕਿ ਮੋਦੀ ਜਿਹੜਾ ਉਹ ਦੁਨੀਆ ਦੀ ਸਿਆਸਤ ਨੂੰ ਡਿਸਾਈਡ ਕਰਦਾ ਹੈ। ਇਸ ਵੇਲੇ ਵਰਲਡ ਸਟੇਚਰ ਦਾ ਬੰਦਾ ਹੈ ਔਰ ਦੁਨੀਆ ਦੇ ਲੀਡਰ ਜਿਹੜੇ ਨੇ ਪੁੱਛ ਕੇ ਮੋਦੀ ਤੋਂ ਫੈਸਲੇ ਕਰਦੇ ਨੇ। ਔਰ ਉਹਨਾਂ ਦੀਆਂ ਹਿੰਦੂਤਵੀ ਸੰਸਥਾਵਾਂ ਨੇ ਡਿਕਲੇਅਰ ਕਰਤਾ ਵੀ ਵਿਸ਼ਵ ਗੁਰੂ ਭਾਰਤ ਬਣ ਗਿਆ। ਔਰ ਪਹਿਲੇ ਜਿਹੜੇ ਨੇ ਉਹਨਾਂ ਨੇ ਕੋਈ ਲਾਈਨ ਨਹੀਂ ਸੀ ਠੀਕ ਲਈ। ਦੇਖੋ ਮੋਦੀ ਨੇ ਭਾਰਤ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਦੇਖੋ ਨਿਊਯਾਰਕ ਮੈਡੀਸਨ ਸਕੁਏਅਰ ਦੀਆਂ ਸੜਕਾਂ ਦੇ ਉੱਤੇ ਜਿਹੜੇ ਨੇ ਲੋਕ ਯੋਗਾ ਵੀ ਕਰ ਰਹੇ ਨੇ। ਔਰ ਵਾਈਟ ਹਾਊਸ 'ਚ ਦੇਖੋ ਟਰੰਪ ਜਿਹੜਾ ਕਿਵੇਂ ਜੱਫੀ ਪਾਉਂਦਾ ਮੋਦੀ ਨੂੰ, ਮਾਈ ਫਰੈਂਡ ਕਹਿੰਦਾ। ਔਰ ਅਬ ਕੀ ਬਾਰ ਟਰੰਪ ਸਰਕਾਰ ਤੇ ਇਹ ਉਹ ਸਾਰਾ। ਹੁਣ ਇੰਟਰਨੈਸ਼ਨਲੀ ਤਾਂ ਪਹਿਲਾਂ ਹੀ ਜਦੋਂ ਅਮਰੀਕਾ ਨੇ ਟਰੰਪ ਨੇ 80 ਵਾਰ ਤੋਂ ਜ਼ਿਆਦਾ ਮੋਦੀ ਨੂੰ ਔਰ ਭਾਰਤ ਨੂੰ ਜਿਹੜਾ ਉਹ ਸ਼ੀਸ਼ਾ ਦਿਖਾਇਆ ਕਿ ਵੀ ਤੁਹਾਡਾ ਹਾਲ ਪਾਕਿਸਤਾਨ ਦੇ ਨਾਲ 7, 8, 9, 10 ਮਈ 4 ਰੋਜ਼ਾ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਵੇਲੇ ਕੀ ਸੀ ਔਰ ਕਿਵੇਂ ਤੁਹਾਡੀ ਜਾਨ ਬਚਾਈ, ਤੁਹਾਡੇ ਜਹਾਜ਼ ਕਿਵੇਂ ਡਿੱਗਦੇ ਰਹੇ ਔਰ ਕਿਵੇਂ ਉਸ ਸਾਰੇ ਨੂੰ ਜਿਹੜਾ ਉਹ ਸੀਜ਼ ਫਾਇਰ ਕਰਵਾਇਆ। ਔਰ ਕਦੇ ਵੀ ਇਹਨਾਂ ਦਾ ਇਹ ਹੌਸਲਾ ਹੀ ਨਹੀਂ ਪਿਆ ਕਿ ਵੀ ਇਹ ਕਹਿ ਸਕਣ ਕਿ ਨਹੀਂ ਇਵੇਂ ਨਹੀਂ ਹੈ। ਬਿਲਕੁਲ ਇਸੇ ਪੀਰੀਅਡ 'ਚ 2020 ਦੇ ਵਿੱਚ ਚੀਨ ਦੇ ਨਾਲ ਗਲਵਾਨ ਵੈਲੀ ਤੋਂ ਲੈ ਕੇ ਜਿਹੜਾ ਹੁਣ ਚੀਨ ਦੇ ਸਾਹਮਣੇ ਉਹਨਾਂ ਨੂੰ ਡਾਇਰੈਕਟ ਇਨਵੈਸਟਮੈਂਟ ਵਾਲੇ 'ਚੋਂ ਵੀ ਖੋਲ੍ਹ ਦਿੱਤਾ, ਵੀਜ਼ੇ ਵੀ ਖੋਲ੍ਹ ਦਿੱਤੇ, ਬਾਕੀ ਵੀ ਹੈ। ਇਹਦੇ ਬਾਵਜੂਦ ਕਿ 4000 ਸਕੁਏਅਰ ਮਾਈਲ ਤੋਂ ਜ਼ਿਆਦਾ ਏਰੀਆ ਉਹ ਗਲਵਾਨ ਵੈਲੀ 'ਚ ਹੋਏ, ਉਹ ਜਿਹੜਾ ਉਹ ਪੈਂਗੋਂਗ ਸੋ ਲੇਕ ਹੋਏ, ਡੈਪਸੋਂਗ ਹੋਏ, ਉਹਦੇ 'ਚ ਉੱਥੇ ਵੀ ਇਹਨਾਂ ਦੀ ਹਿੰਮਤ ਨਹੀਂ ਕਿ ਕੋਈ ਬੋਲ ਸਕਣ। ਹੁਣ ਬਿਲਕੁਲ ਗਵਾਂਢ ਜਿਸ ਈਰਾਨ ਦੇ ਨਾਲ ਭਾਰਤ ਨੇ ਚਾਬਹਾਰ ਪੋਰਟ ਲਈ $125 ਮਿਲੀਅਨ ਦਿੱਤਾ ਹੈ, ਜਿਹਦੇ ਨਾਲ ਮਿਲ ਕੇ ਕਦੇ ਕਦਾਈ ਪਾਕਿਸਤਾਨ ਦੇ ਖਿਲਾਫ ਵੀ ਸਾਜ਼ਿਸ਼ ਦੀ ਲਾਈਨ ਰਹੀ। ਬਲੋਚਾਂ ਨੂੰ ਦੂਜਾ ਕੁਲਭੂਸ਼ਣ ਯਾਦਵ ਜਿਹੜਾ ਫੜਿਆ ਗਿਆ ਸੀ ਇੰਡੀਅਨ ਰਾਹ ਦੇ ਲਈ ਕੰਮ ਕਰਨ ਵਾਲਾ, ਉਹ ਵੀ ਵਾਇਆ। ਸੋ ਈਰਾਨ ਦੇ ਨਾਲ ਕਿਉਂਕਿ ਈਰਾਨ ਔਰ ਪਾਕਿਸਤਾਨ ਦੀ ਵੀ ਲਵ ਹੇਟ ਰਿਲੇਸ਼ਨਸ਼ਿਪ ਰਹੀ ਹੈ। ਇੰਡੀਆ ਜਿਵੇਂ ਅੱਜ ਅਫਗਾਨ ਰਜੀਮ ਤਾਲਿਬਾਨ ਦਾ ਸਗਾ ਬਣਿਆ ਹੋਇਆ ਹੈ, ਇਵੇਂ ਉਹ ਈਰਾਨ। ਇਹਦੇ ਬਾਵਜੂਦ ਕਿ ਦੁਨੀਆ 'ਚ 1979 ਤੋਂ ਬਾਅਦ ਅਮਰੀਕਾ ਜਾਂ ਪੱਛਮੀ ਤਾਕਤਾਂ ਨੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਸੀ, ਲੇਕਿਨ ਇਹ ਵੇਵਰ ਲੈ ਕੇ ਜਾਂ ਬਿਨਾਂ ਵੇਵਰ ਤੋਂ ਵੀ ਚੋਰੀ ਛਿਪੇ ਉਹਦਾ ਤੇਲ ਵੀ, ਕਰੂਡ ਆਇਲ ਵੀ ਬਾਏ ਕਰਦੇ ਰਹੇ। ਔਰ ਬਾਕੀ ਸਾਰਾ ਪਾਰਟ ਵੀ ਪਹਿਲੇ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਤਾਂ ਇੰਨੇ 120 ਦੇ ਕਰੀਬ ਹਿੰਦੂ ਵਿੱਚ ਵੜੇ ਹੋਏ ਸੀ ਸਿਸਟਮ ਦੇ ਕਿ ਉਹ ਤਾਂ ਪਤਾ ਹੀ ਨਹੀਂ ਸੀ। ਜਦੋਂ ਟਰੰਪ ਨੇ ਵੀ ਪਹਿਲੀ ਟਰਮ ਤਾਂ ਪ੍ਰੈਜ਼ੀਡੈਂਟ ਟਰੰਪ ਵੀ ਇਹਨਾਂ ਦੇ ਜਿਹੜਾ ਮੋਦੀ ਜਾਲ ਦੇ ਵਿੱਚ ਹੀ, ਮੈਂ ਜੇ ਕਹਾਂ ਫਸਿਆ ਲਫ਼ਜ਼ ਮੈਂ ਨਾ ਵੀ ਕਹਾਂ ਤੇ ਉਹਨਾਂ ਨੂੰ ਘੱਟੋ ਘੱਟ ਕਈ ਵਾਰੀ ਇੱਕ ਤੁਹਾਡਾ ਬਣਿਆ ਹੁੰਦਾ ਕਿਸੇ ਬਾਰੇ, ਉਸ ਮੁਲਕ ਬਾਰੇ, ਇੰਡੀਆ ਜਾਂ ਸਪਿਰਚੁਅਲ ਤੇ ਫਲਾਣਾ ਤੇ ਢਿਮਕਾ, ਪਰ ਦੂਸਰੀ ਟਰਮ ਤੱਕ ਪਹੁੰਚਦੇ ਟਰੰਪ ਨੂੰ ਸਮਝ ਆ ਗਏ। ਸੋ ਟਰੰਪ ਨੇ ਬਾਂਹ ਈਰਾਨ ਦੇ ਮੁੱਦੇ ਤੇ ਵੀ ਮਰੋੜੀ, ਰਸ਼ੀਆ ਦੇ ਮੁੱਦੇ ਤੇ ਵੀ, ਸਭ ਉਹ ਚਾਬਹਾਰ ਵੀ ਕੈਂਸਲ, ਦੂਜਾ ਵੀ ਕੈਂਸਲ। ਔਰ ਹੁਣ ਜਿਹੜਾ ਪਾਰਟ 28 ਫਰਵਰੀ ਤੋਂ ਸ਼ੁਰੂ ਹੋਇਆ ਭਾਰਤ ਦਾ, ਹੁਣ ਈਰਾਨ ਤਾਂ ਨਾਲ ਲੱਗਦਾ। ਜਿਵੇਂ ਅਸੀਂ ਕਿਹਾ ਵੀ ਜਦੋਂ ਪਰਸ਼ੀਅਨ ਗਲਫ ਦੀ ਗੱਲ ਕਰਦੇ ਹਾਂ, ਐਟਲਾਂਟਿਕ ਔਰ ਹਿੰਦ ਮਹਾਸਾਗਰ, ਅਰੇਬੀਅਨ ਸਾਗਰ ਵੀ ਜਿਹਨੂੰ ਕਹਿੰਦੇ ਨੇ, ਉਸ ਦੇ ਵਿਚਕਾਰ ਖਾੜੀ ਹੈ ਜਿਸ 'ਚੋਂ ਜਿਹੜਾ ਸਟ੍ਰੇਟ ਆਫ ਹਾਰਮੂਜ਼ ਨਿਕਲਦਾ। ਔਰ ਭਾਰਤ ਦੇ ਵਿਸ਼ਾਖਾਪਟਨਮ ਦੇ ਵਿੱਚ ਚੀਨ ਦੇ 3 ਜਿਹੜੇ ਨੇ ਉਹ ਜਹਾਜ਼ ਜਿਹੜੀਆਂ ਨੇ ਨੇਵਲ ਐਕਸਾਈਜ਼ਜ਼ ਲਈ ਗਿਆ ਹੋਏ ਗੈਸਟ, ਉਹਨਾਂ ਨੇ ਕਿਵੇਂ ਜਿਹੜਾ ਉਹਨਾਂ 'ਚੋਂ ਇੱਕ ਨੂੰ ਡੋਬਿਆ ਗਿਆ ਸ਼੍ਰੀਲੰਕਾ, ਜਿਹੜਾ ਭਾਰਤ ਜਿਹੜਾ ਇਹਨੂੰ ਇਹ ਹਨੂਮਾਨ ਨਾਲ ਜੋੜਿਆ ਹੁੰਦਾ ਵੀ ਕਿਵੇਂ ਸ਼੍ਰੀਲੰਕਾ ਦੇ ਵਿੱਚ ਹਨੂਮਾਨ ਗਿਆ, ਰਾਮ ਰਾਵਣ ਨਾਲ ਜੋੜਿਆ ਹੁੰਦਾ, ਉਹਦੇ ਪਾਣੀਆਂ 'ਚ ਤਬਾਹੀ।
ਫਿਰ ਉਸ ਈਰਾਨ ਦੇ ਲਈ ਕੋਈ ਹਾਂ ਦਾ ਨਾਰਾ ਤਾਂ ਦੂਰ ਦੀ ਗੱਲ, ਈਵਨ ਇਹ 28 ਫਰਵਰੀ ਨੂੰ ਜੇ ਸ਼ੁਰੂ ਹੁੰਦਾ ਹੈ ਹਮਲਾ ਇਜ਼ਰਾਈਲ ਕਰਦਾ ਹੈ ਈਰਾਨ ਤੇ 26 ਫਰਵਰੀ ਨੂੰ ਜਨਾਬ ਮੋਦੀ ਜਿਹੜੇ ਨੇ ਉਹ ਯਹੂਦੀਆਂ ਦੇ ਉਸ ਕਨੈਸਟ ਇਜ਼ਰਾਈਲ ਦੀ 'ਚ ਖਲੋ ਕੇ ਉਹਨਾਂ ਦੀ ਪਾਰਲੀਮੈਂਟ 'ਚ ਕਿ ਇੰਡੀਆ ਸਾਡਾ ਮਦਰਲੈਂਡ ਹੈ ਤੇ ਇਜ਼ਰਾਈਲ ਸਾਡਾ ਫਾਦਰਲੈਂਡ ਹੈ ਔਰ ਅਸੀਂ ਨਾਲ ਖੜੇ ਔਰ ਦੂਜਾ ਪੂਰਾ ਆਪਣੀ ਸਪੋਰਟ ਦੇ ਕੇ ਆਏ। ਸੋ ਇਹਨਾਂ ਸਾਰਿਆਂ 'ਚ ਇਹ ਤਾਂ ਆਸ ਈਵਨ ਵਿਦਨ ਕੰਟਰੀ ਵੀ ਸੀ ਕਿ ਵੀ ਜੀ ਇੰਡੀਆ ਦਾ ਇੱਕ ਆਪਣਾ ਸਟੇਚਰ ਹੈ, 1 ਬਿਲੀਅਨ 500 ਮਿਲੀਅਨ ਲੋਕਾਂ ਦਾ ਮੁਲਕ। ਜਦੋਂ ਦੋਨੋਂ ਤਾਕਤਾਂ ਅਮਰੀਕਾ ਔਰ ਸੋਵੀਅਤ ਯੂਨੀਅਨ ਆਪਸ 'ਚ ਜਿਹੜੀਆਂ ਨੇ ਕਲੈਸ਼ਿੰਗ ਵੀ ਸੀ, ਉਦੋਂ ਇੰਡੀਆ ਨਾਨ ਅਲਾਈਨ ਮੂਵਮੈਂਟ ਨੂੰ ਲੀਡ ਕਰਦਾ ਸੀ ਨਹਿਰੂ ਦੇ ਥੱਲੇ। ਪਰ ਇਸ ਸਾਰੇ ਦੇ ਵਿੱਚ ਜਿੰਨਾ ਜਲੂਸ ਇੰਡੀਆ, ਜਿਵੇਂ ਇੰਡੀਆ ਐਗਜ਼ਿਸਟ ਹੀ ਨਹੀਂ ਕਰਦਾ ਜਿਵੇਂ ਐਜ਼ ਏ ਮੁਲਕ। ਹਾਲਾਂ ਹੁਣ ਭਾਵੇਂ ਈਰਾਨ ਨੇ ਹਮਲਾ ਕੀਤਾ ਹੈ ਉਹਨਾਂ 'ਤੇ ਜਿੱਥੇ ਅਮਰੀਕਨ ਬੇਸਿਸ ਨੇ, ਉਹ ਸਾਰੇ 6-7 ਮੁਲਕ ਜਿਹੜੇ ਨੇ ਉਹ ਮੁਸਲਮਾਨ ਮੁਲਕ ਹੀ ਨੇ ਉਹਨਾਂ ਨੇ, ਔਰ ਪਾਕਿਸਤਾਨ ਔਰ ਤੁਰਕੀ ਸਾਊਦੀ ਅਰੇਬੀਆ 'ਚ ਮੀਟਿੰਗ ਵੀ ਕੀਤੀ, ਕੰਡੈਮ ਵੀ ਕੀਤਾ ਇਹਨੂੰ। ਕੋਈ ਤਾਂ ਐਕਟੀਵਿਟੀ ਹੈ। ਹੁਣ ਨਾ ਤਾਂ ਇੰਡੀਆ 'ਚ ਮੋਰਲ ਕਰੇਜ ਹੈ ਕਿ ਵੀ ਉਹ ਅਮਰੀਕਾ ਨੂੰ ਜਾਂ ਇਜ਼ਰਾਈਲ ਨੂੰ ਕੰਡੈਮ ਕਰੇ ਕਿ ਵੀ ਇਹ ਤੁਸੀਂ ਜਿਹੜਾ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੈ, ਤੁਸੀਂ ਅਟੈਕ ਕੀਤਾ ਜਦੋਂ ਕਿ ਗੱਲਬਾਤ ਬਰਾਬਰ ਚੱਲ ਰਹੀ ਸੀ। ਨਾ ਇੰਨਾ ਕਰੇਜ ਹੈ ਕਿ ਈਰਾਨ ਨੂੰ ਜਿਹੜਾ ਇਹ ਕਹੇ ਕਿ ਵੀ ਇੰਨਾ ਜ਼ਰੂਰ, ਕਿਉਂਕਿ ਹੁਣ ਉਹ ਤੁਸੀਂ ਖਬਰਾਂ ਦੇਖੋਗੇ ਮੋਦੀ ਸਪੀਕਸ ਟੂ ਕੁਵੈਤ ਕਰਾਊਨ ਪ੍ਰਿੰਸ says safe free navigation through Strait of Hormuz top priority ਕਿ ਜੀ ਬਿਲਕੁਲ ਇਹ ਹੋਣਾ ਚਾਹੀਦਾ। ਫਿਰ ਇਹ ਹੈ ਕਿ ਜੀ ਅਸੀਂ ਡਿਪਲੋਮੈਟਿਕ ਐਨਗੇਜਮੈਂਟ ਹੋਣੀ ਚਾਹੀਦੀ ਹੈ ਔਰ ਅਸੀਂ ਜਿਹੜਾ ਇਹ ਵੀ ਕੰਡੈਮ ਅਟੈਕ ਔਨ ਕੁਵੈਤ ਸੋਵਰਨਿਟੀ ਐਂਡ ਟੈਰੀਟੋਰੀਅਲ ਇੰਟੈਗ੍ਰਿਟੀ। ਵੀ ਜੇ ਤੁਹਾਨੂੰ ਕੁਵੈਤ ਜਾਂ ਦੂਜੇ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਦੇ ਨਾਲ ਜਿਹੜਾ ਲੱਗਦਾ ਵੀ ਵਾਇਓਲੇਸ਼ਨ ਹੈ, ਤੇ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ ਈਰਾਨ ਦੇ ਉੱਥੇ ਤੇ ਜਾ ਕੇ ਤੂੰ ਕਹਿ ਕੇ ਆਨਾ ਕਿ ਵੀ ਅਸੀਂ ਇਜ਼ਰਾਈਲ ਦੇ ਨਾਲ ਤੁਸੀਂ ਕੰਡੈਮ ਕੀਤਾ ਹੈ ਵੀ ਇਜ਼ਰਾਈਲ ਨੇ ਟੈਰੀਟੋਰੀਅਲ ਇੰਟੈਗ੍ਰਿਟੀ ਈਰਾਨ ਦੀ ਜਿਹੜੀ ਆ ਵਾਇਲੇਟ ਕੀਤੀ। ਸੋ ਇਹ ਹੈ ਜਦੋਂ ਨਾ ਤੁਹਾਡੇ ਕੋਲ ਕੋਈ, ਨਾ ਤੁਹਾਨੂੰ ਕੋਈ ਪੁੱਛਦਾ ਹੈ, ਨਾ ਕਿਸੇ ਹੱਲ ਦੇ ਲਈ, ਨਾ ਕਿਸੇ ਤਰਲੇ ਕਰਕੇ ਤੁਸੀਂ। ਔਰ ਹੁਣ ਵੀ ਆਪਣੇ ਜਹਾਜ਼ ਜਿਹੜੇ ਇਹਨਾਂ ਦੇ 22 ਦੇ ਕਰੀਬ ਨੇ ਜਿਹੜੇ ਉਦੋਂ ਜਿਹੜਾ ਉਹਦੇ 'ਚੋਂ ਸਟ੍ਰੇਟ ਆਫ ਹਾਰਮੂਜ਼ 'ਚੋਂ ਲੰਘਾਉਣਾ ਚਾਹੁੰਦੇ ਨੇ। ਹੁਣ ਉਹਨੇ ਈਰਾਨ ਨੇ ਸ਼ਰਤ ਰੱਖੀ ਹੈ ਵੀ ਯੂਆਨ ਦੇ ਵਿੱਚ ਪੇ ਕਰੋ ਇਹਨੂੰ, ਡਾਲਰ 'ਚ ਨਹੀਂ, ਚਾਈਨੀਜ਼ ਕਰੰਸੀ ਉਹ ਵੀ ਪੇ ਕਰਕੇ ਲਿਆਣਗੇ। ਵੀ ਨਾ ਤੁਸੀਂ ਅਮਰੀਕਾ ਨਾਲ ਖੜੇ ਹੋ ਚੱਜ ਨਾਲ, ਨਾ ਤੁਸੀਂ ਜਿਹੜਾ ਉਹ ਇਸਲਾਮਿਕ ਮੁਲਕਾਂ ਦੇ ਨਾਲ ਖੜੇ ਹੋ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਰਾਜਨਾਥ ਸਿੰਘ ਉਹਨਾਂ ਦਾ ਡਿਫੈਂਸ ਮਿਨਿਸਟਰ, ਉਹ ਆਪਣੀਆਂ ਜਬਲੀਆਂ ਚੱਲ ਰਿਹਾ ਹੈ। ਰਾਜਨਾਥ ਸਿੰਘ ਕਾਲਸ ਫॉर ਮਿਸ਼ਨ ਮੋਡ ਪੁਸ਼ ਟੂ ਮੇਕ ਇੰਡੀਆ ਗਲੋਬਲ ਡਰੋਨ ਮੈਨੂਫੈਕਚਰਿੰਗ ਹੱਬ ਬਾਈ 2030। ਵੀ ਪੱਲੇ ਨਹੀਂ ਢੇਲਾ ਕਰਦੀ, ਮੇਲਾ ਵਾਲਾ ਹਾਲ ਹੈ। ਵੀ ਜੁੱਤੀਆਂ ਤੁਹਾਨੂੰ ਪੈ ਰਹੀਆਂ ਨੇ। ਕਹਿ ਰਿਹਾ ਜੀ ਉਹ ਕਾਰਖਾਨੇਦਾਰਾਂ ਨੂੰ ਕਿ ਤੁਸੀਂ ਇੰਨੇ ਕੁ ਡਰੋਨ ਬਣਾਉਣੇ ਸ਼ੁਰੂ ਕਰ ਦਿਓ ਕਿ 2030 ਤੱਕ ਦੁਨੀਆ ਭਰ ਦੀ ਜਿਹੜੀ ਡਰੋਨ ਬਣਾਉਣ ਦੀ ਹੱਬ ਹੈ ਉਹ ਭਾਰਤ 'ਚ ਹੋਏ, ਸਾਡੇ ਤੋਂ ਲੈਣ ਸਾਰੇ ਉਹਦਾ। ਹੁਣ ਤੁਸੀਂ ਬਣਾਈ ਜਾਓ, ਜੇ ਗੱਲਾਂ ਤਾਂ ਕੜਾਹ ਬਣਾਉਣਾ ਤੇ ਘਿਓ ਪਾਓ ਜਿੰਨਾ ਮਰਜ਼ੀ, ਕਿਸੇ ਨੇ ਤੁਹਾਨੂੰ ਰੋਕਿਆ ਨਹੀਂ ਹੈ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿਵੇਂ ਭਾਰਤ ਦਾ ਬਿਲਕੁਲ, ਔਰ even Modi, Jaishankar work the phone, call for dialogues as strikes on energy infrastructure escalate। ਕਿ ਜੀ ਜੈਸ਼ੰਕਰ ਫੋਨ ਦੇ ਉੱਤੇ ਹੀ ਬੈਠਾ ਹੈ, ਉਹ ਸਾਰਿਆਂ ਨੂੰ ਕਾਲਾਂ ਕਰ ਰਿਹਾ ਹੈ ਕਿ ਜੀ ਡਾਇਲੋਗ ਹੋਣਾ ਚਾਹੀਦਾ, ਕੋਈ ਗੱਲਬਾਤ ਹੋਣੀ ਚਾਹੀਦੀ। ਵੀ ਤੁਹਾਡਾ ਕੋਈ ਵਜੂਦ ਨਹੀਂ ਹੈ, ਕੋਈ ਹੁਣ ਇੱਕ ਪਾਸੇ ਉਹੀ ਭਾਰਤ ਜਿਹੜਾ ਕਦੇ ਆਪਣੇ ਆਪ ਨੂੰ ਅਮਰੀਕਾ ਦੇ ਸਾਹਮਣੇ ਲੰਮਾ ਪਿਆ ਸੀ ਕਿ ਜੀ ਸਾਨੂੰ ਐਜ਼ ਏ ਬੁੱਲ ਵਾਕ ਯੂਜ਼ ਕਰੋ ਅਗੇਂਸਟ ਚਾਈਨਾ। ਹੁਣ ਚਾਈਨਾ ਦਾ ਬਿਹੇਵੀਅਰ ਦੇਖਣ ਵਾਲਾ ਇਸ ਸਾਰੇ ਪੀਰੀਅਡ 'ਚ, ਇਸ 20-21 ਦਿਨਾਂ ਦੇ ਪੀਰੀਅਡ 'ਚ ਚਾਈਨਾ ਨੇ ਪਹਿਲੀ ਸਟੇਜ ਦੇ ਉੱਤੇ ਤਾਂ ਕੋਈ ਵੀ ਇਸ ਕਿਸਮ ਦਾ ਓਪਨ ਸਟੈਂਡ ਅਮਰੀਕਾ ਦੇ ਖਿਲਾਫ ਜਾਂ ਦੂਜੇ ਨਹੀਂ ਲਿਆ, ਦਬੀ ਆਵਾਜ਼। ਕਿਉਂਕਿ ਜੇ ਬਾਕੀ ਸਟ੍ਰੇਟ ਆਫ ਹਾਰਮੂਜ਼ 'ਚੋਂ ਬਾਕੀਆਂ ਦਾ ਤੇਲ ਜਾਂਦਾ ਹੈ, ਚਾਈਨਾ ਦਾ ਵੀ ਮੇਜਰ ਤੇਲ 35-40% ਉੱਥੋਂ ਹੀ ਆਉਂਦਾ ਹੈ। ਫਿਰ ਈਰਾਨ ਦੇ ਨਾਲ ਡੀਲ ਵੀ ਹੈ ਜਿਹੜੀ ਉਹਨੇ ਚਾਈਨਾ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹਦੇ ਥੱਲੇ ਆਪਣਾ ਵਪਾਰਕ ਕੰਮ ਕਰਨਾ ਹੈ, ਈਰਾਨ ਦੇ ਵਿੱਚੋਂ ਦੀ ਗੁਜ਼ਰਦਾ ਹੈ। ਈਰਾਨ ਨੇ ਉਸ ਦੇ ਲਈ ਹਾਮੀ ਭਰੀ ਹੋਈ ਹੈ। ਫਿਰ ਕੱਲਾ ਇਸ ਤੱਕ ਮਹਿਦੂਦ ਨਹੀਂ ਹੈ, ਈਵਨ ਜਿਹੜਾ ਬ੍ਰਿਕਸ ਜਿਸ ਦੇ ਵਿੱਚ
ਇੰਡੀਆ ਦੀ ਰਿਕਮੈਂਡੇਸ਼ਨ ਵੀ ਸੀ ਕਿ ਈਰਾਨ ਨੂੰ ਤੁਸੀਂ ਹਿੱਸਾ ਬਣਾਓ। ਹੁਣ 11 ਮੁਲਕਾਂ ਦਾ ਬਲੌਕ ਹੈ ਬ੍ਰਿਕਸ ਦਾ, ਔਰ ਇੰਡੀਆ ਉਹਦਾ ਚੇਅਰਮੈਨ ਹੈ, ਜਿਹਦੀ ਇਸ ਸਾਲ 'ਚ ਨਵੰਬਰ ਦਸੰਬਰ 'ਚ ਉਹਦੀ ਬ੍ਰਿਕਸ ਦੀ ਕਾਨਫਰੰਸ ਦਿੱਲੀ 'ਚ ਹੋਣੀ ਹੈ। ਹੁਣ ਈਰਾਨ ਨੇ ਇੰਡੀਆ ਨੂੰ ਕਿਹਾ ਵੀ ਤੁਸੀਂ ਬ੍ਰਿਕਸ ਵੱਲੋਂ ਕੰਡੈਮ ਕਰੋ ਵੀ ਸਾਡੇ ਤੇ ਅਟੈਕ, ਉਹਦੇ ਤੇ ਵੀ ਬੈਠੇ ਆ ਉਹ ਫਾਈਲ ਦੇ ਉੱਤੇ, ਕੁਛ ਕਰਾਉਣ ਦਾ ਨਾਂ ਨਹੀਂ। ਸੋ ਚਾਈਨਾ ਨੇ ਬੜੀ ਕਲੈਵਰਲੀ ਇਸ ਸਾਰਿਆਂ ਨੂੰ, ਕਿਉਂਕਿ ਚਾਈਨਾ ਇਹ ਸਮਝਦਾ ਹੈ ਵੀ ਜੇ ਅਮਰੀਕਾ ਡਰੈਗ ਡਾਊਨ ਹੋ ਰਿਹਾ ਈਰਾਨ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਵੀ ਇਹ ਸਾਡੀ ਜਿੱਤ ਹੀ ਹੋ। ਰਸ਼ੀਆ ਤਾਂ ਫਾਇਦੇ 'ਚ ਹੈ ਹੀ ਹੈ, ਸੈਂਕਸ਼ਨ ਚੁੱਕੀਆਂ ਗਈਆਂ, ਜਿੰਨੇ ਪੈਸੇ ਪਹਿਲਾਂ ਜੇ $40 ਦੀ ਬੈਰਲ ਵੇਚਦਾ ਸੀ ਹੁਣ ਉਹ $80 ਦੀ ਵੇਚਦਾ, ਕੋਈ ਕੰਸੈਸ਼ਨ ਨਹੀਂ। ਪਹਿਲਾਂ ਤਾਂ ਸਬਸਿਡਾਈਜ਼ ਕਰਕੇ ਦੇ ਰਿਹਾ ਸੀ ਇੰਡੀਆ ਨੂੰ, ਚਾਈਨਾ ਨੂੰ, ਉਹ ਆਪਣੇ ਪੈਸੇ ਬਣਾਉਣ ਤੇ। ਹੁਣ ਚਾਈਨਾ ਦਾ ਤੁਸੀਂ ਦੇਖੋ ਕਿ ਚਾਈਨਾ ਨੇ ਖੁੱਲ੍ਹ ਕੇ ਈਵਨ ਚਾਈਨਾ ਕਾਲ ਕਿਲਿੰਗ ਆਫ ਈਰਾਨਜ਼ ਲਰੀਜਾਨੀ ਲੀਡਰਸ ਅਨਐਕਸੈਪਟੇਬਲ। ਹੁਣ ਸਖਤ ਸ਼ਬਦ ਸ਼ੁਰੂ ਕਰਤੇ ਨੇ ਚਾਈਨਾ ਨੇ। ਹੁਣ ਅਮਰੀਕਾ ਨੂੰ ਵੀ, ਹਾਲਾਂਕਿ ਚੀਨ ਨੇ ਅਮਰੀਕਾ ਦੇ ਖਿਲਾਫ ਪਹਿਲਾਂ ਕੁਝ ਨਹੀਂ ਸੀ ਕਿਹਾ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੂੰ ਲੱਗਾ ਵੀ ਜੋ ਸਾਡਾ ਜਲੂਸ ਨਿਕਲ ਰਿਹਾ ਹੈ ਹੁਣ ਮਾਰਚ ਦੇ ਅਖੀਰ ਦੇ ਵਿੱਚ ਔਰ ਅਪ੍ਰੈਲ ਦੀ ਬਿਗਨਿੰਗ 'ਚ ਟਰੰਪ ਨੇ ਜਾਣਾ ਸੀ ਚੀਨ, ਮੋਸਟ ਲਾਈਕਲੀ ਉਹ ਦੌਰਾ ਕੈਂਸਲ ਕੀਤਾ। ਔਰ ਹੁਣ ਚਾਈਨਾ ਆਪਣੇ ਆਪ ਨੂੰ ਅਸਰਟ ਕਰ ਰਿਹਾ। ਉਹਦੇ ਚਾਈਨਾ ਨੇ ਕਿਹਾ ਵੀ ਹੈਵ ਆਲਵੇਜ਼ ਅਪੋਜ਼ ਦਾ ਯੂਜ਼ ਆਫ ਫੋਰਸ ਇਨ ਇੰਟਰਨੈਸ਼ਨਲ ਰਿਲੇਸ਼ਨਸ, ਦਾ ਐਕਟਸ ਆਫ ਕਿਲਿੰਗ ਇਰਾਨੀਅਨ ਸਟੇਟ ਲੀਡਰਸ and attacking civilian targets are even more unacceptable, China's foreign ministry। ਹੁਣ ਖੁੱਲ੍ਹ ਕੇ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਲਾਈਨ ਲੈਣੀ ਸ਼ੁਰੂ ਕੀਤੀ ਹੈ। ਈਵਨ ਇੰਡੀਆ ਦੀ ਜਿਹੜੀ ਮੇਨ ਨਿਊਜ਼ ਏਜੰਸੀ ਹੈ ANI, ਉਹਨਾਂ ਨੇ ਵੀ ਕਿਹਾ ਟਰੰਪਸ ਇਰਾਨੀਅਨ ਗੈਂਬਿਟ ਬੂਸਟ ਚਾਈਨਾਜ਼ ਸਟੈਂਡਿੰਗ, ਕਿ ਇਸ ਸਾਰੇ ਚੋਂ ਜਿਸ ਖਤਰੇ 'ਚ ਟਰੰਪ ਨੂੰ ਫਸਾ ਦਿੱਤਾ ਹੈ ਨੇਤਨਯਾਹੂ ਨੇ, ਚਾਈਨਾ ਦਾ ਜਿਹੜਾ ਬੂਸਟ। ਔਰ ਜਿਹੜੀ ਥਰਡ ਪਾਰਟ ਜਿਹੜਾ ਖਾਸ ਤੌਰ 'ਤੇ ਇੰਟਰਨੈਸ਼ਨਲ ਐਕਸਪਰਟ ਦੇਖ ਰਹੇ ਨੇ ਕਿ ਵੀ ਜੇ ਇਹ ਐਸਕੇਲੇਟ ਹੁੰਦਾ ਚਲਾ ਗਿਆ ਈਰਾਨ ਦਾ, ਔਰ ਮੈਨੂੰ ਲੱਗਦਾ ਵੀ ਅਲਟੀਮੇਟਲੀ ਜਦੋਂ ਠੱਲ ਵੀ ਪੈਣੀ ਹੈ ਜਾਂ ਕੋਈ ਡਿਪਲੋਮੈਟਿਕਲੀ ਸਮਝੌਤਾ ਹੋਣਾ ਉਹ ਚਾਈਨਾ ਰਾਹੀਂ ਹੋਣਾ, ਉਹਦੇ 'ਚ ਉਹਦਾ ਸਟੇਟਸ ਹੋਰ ਵੀ ਵਧਣਾ। ਪਰ ਤਾਈਵਾਨ ਨੇ ਤਾਈਵਾਨ ਦੇ ਆਲੇ ਦੁਆਲੇ ਚੀਨ ਨੇ ਆਪਣੀ ਘੇਰਾਬੰਦੀ ਇੰਨੀ ਟਾਈਟ ਕਰਤੀ ਹੈ, ਨਾਲ ਹੀ ਉਹਨਾਂ ਨੇ ਡਿਪਲੋਮੈਟਿਕ ਆਫਰ ਵੀ ਕਰ ਦਿੱਤੀ ਕਿ ਜੀ ਕਿਉਂਕਿ ਹੁਣ ਤਾਈਵਾਨ ਦੀ ਜਿਹੜੀ ਐਨਰਜੀ ਹੈ ਉਹ ਵੀ ਉੱਥੋਂ ਦੀ ਜਾਂਦੀ ਹੈ, ਉਹ ਚਾਈਨਾ ਨੇ ਬਲੌਕ ਕਰਤਾ। ਹਾਲਾਂ 1 ਮਹੀਨੇ ਦਾ ਉਹਨਾਂ ਦਾ ਕਹਿਣਾ ਵੀ ਉਹਨਾਂ ਦੇ ਕੋਲ ਹੈ, ਪਰ ਚੀਨ ਨੇ ਡਿਪਲੋਮੈਟਿਕ ਆਫਰ ਕੀਤੀ ਕਿ ਵੀ ਦੇਖੋ ਅਸੀਂ 2 ਸਿਸਟਮ ਰਹਿਣ ਦਿਆਂਗੇ, ਤੁਸੀਂ ਪੀਸਫੁਲੀ ਆਪਣੀ ਮਦਰਲੈਂਡ ਦੇ ਨਾਲ ਇਲਹਾਕ ਕਰਨਾ ਮੰਨ ਜਾਓ। ਔਰ ਜਿਹੜਾ ਉਹਨਾਂ ਨੂੰ ਆਫਰ ਵੀ ਕੀਤੀ ਵੀ ਅਸੀਂ ਐਨਰਜੀ ਸਿਕਿਉਰਿਟੀ ਜਿਹੜੀ ਆ ਰੀਯੂਨੀਫਿਕੇਸ਼ਨ ਆਫਰ, ਔਰ ਤਾਈਵਾਨ ਰਿਜੈਕਟਸ ਚਾਈਨਾਜ਼ ਐਨਰਜੀ ਸਿਕਿਉਰਿਟੀ ਰੀਯੂਨੀਫਿਕੇਸ਼ਨ ਆਫਰ ਐਮਿਡ ਵੈਸਟ ਏਸ਼ੀਅਨ ਵਾਰ। ਔਰ ਉਹਨਾਂ ਦਾ ਇਹ ਕਹਿਣਾ ਕਿ ਤਾਈਵਾਨ ਵਿਚ ਹੈਡ ਰਿਸੀਵਡ ਏ ਥਰਡ ਆਫ ਇਟਸ ਲਿਕੁਫਾਈਡ ਨੈਚੁਰਲ ਗੈਸ ਫਰੋਮ ਕਤਰ, ਕਿਉਂਕਿ ਜਿਹੜਾ ਹਮਲਾ ਹੈ ਕਤਰ ਦਾ ਉਹ ਗੈਸ ਵੀ ਉੱਥੋਂ ਤਾਈਵਾਨ ਨੂੰ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਬਿਲਕੁਲ ਕੋਈ ਚਾਈਨਾ ਦੀ ਐਨਰਜੀ ਨਹੀਂ ਲੈਣਾ ਚਾਹੁੰਦੇ, ਕਿਉਂਕਿ ਚਾਈਨਾ ਨੇ ਜਿੱਥੇ ਆਪਣਾ 4 ਚਫੇਰਾ ਉਹਨਾਂ ਦੇ ਦੁਆਲੇ ਉਹਨਾਂ ਨੇ ਘੇਰਾ ਘੱਤ ਲਿਆ। ਚੈਨ ਬਿਨੂਆ ਸਪੋਕਸਪਰਸਨ ਫॉर ਚਾਈਨਾਜ਼ ਤਾਈਵਾਨ ਅਫੇਅਰਸ ਆਫਿਸ said in Beijing on Wednesday, peaceful reunification would bring better protection of Taiwan's energy and resource security with a strong motherland at its backing। So ਉਹਨਾਂ ਨੇ ਜਿੱਥੇ ਘੇਰਾਬੰਦੀ ਸਾਰਾ ਕੀਤਾ ਰੀਯੂਨੀਫਿਕੇਸ਼ਨ ਦੀ ਲਾਈਨ ਵੀ, ਤੇ ਜੇ ਇਹ ਵਾਰ ਪ੍ਰੋਟੈਕਟਡ ਹੋਈ ਔਰ ਸੋਰਸ ਤਾਂ ਹੁਣ ਅਮਰੀਕਾ ਦੇ ਉੱਥੇ ਹੀ ਫਸੇ ਹੋਏ ਨੇ। ਈਵਨ ਸਾਊਥ ਕੋਰੀਆ ਤੋਂ ਆਪਣੀ ਜਿਹੜੀ ਇਹ ਫੌਜ ਮੂਵ ਕਰਨੀ ਪਈ ਹੈ ਉੱਥੇ ਲਿਜਾਣ ਦੇ ਲਈ ਮਿਸਾਈਲਾਂ ਦੂਜੇ ਤੀਜੇ। ਫਿਰ ਚਾਈਨਾ ਜਿਹੜਾ ਉਹ ਟਾਈਮਿੰਗ ਦੇਖ ਰਿਹਾ, ਜੇ ਅਮਰੀਕਾ ਉੱਥੇ ਲੰਬਾ ਵਕਤ ਸਟਕ ਹੋਇਆ ਤੇ ਚਾਈਨਾ ਨੇ ਤਾਈਵਾਨ ਵੀ ਲੈ ਲੈਣਾ। ਸੋ ਇਹ ਜਿਹੜੀਆਂ ਰਾਈਜ਼ਿੰਗ ਪਾਵਰਸ ਨੇ, ਕੰਪੈਰੀਜ਼ਨ ਤਾਂ ਵਿਦ ਇੰਡੀਆ ਹੈ, ਤੇ ਇਹਦੇ ਤੇ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਵੀ ਹਾਲਾਂ ਇਹ ਇੱਕ ਕਲਾਸ ਡਿਵੀਜ਼ਨ ਨੂੰ ਪੁਆਇੰਟ ਆਊਟ ਕਰਦਾ, ਪਰ ਇਹ ਜ਼ਰੂਰ ਹੈ ਕਿ ਵੀ ਇੱਕ ਪਾਸੇ ਉਹ ਰਾਜਾ ਭੋਜ ਤੇ ਮੋਦੀ ਤੇਲੀ ਦਾ ਜ਼ਿਕਰ ਹੈ, ਪਰ ਅਸੀਂ ਇਸ ਨੂੰ ਐਵੇਂ ਕਹਿੰਦੇ ਹਾਂ ਕਿ ਵੀ ਤੁਸੀਂ ਆਪਣੀ ਔਕਾਤ ਦੇਖੋ, ਬੜੇ ਬੜੇ ਗੱਲਾਂ ਮਾਰਦੇ ਹੋ, ਬੜੇ ਬੜੇ ਜਿਹੜੇ ਨੇ ਲੱਛੇਦਾਰ ਭਾਸ਼ਣ ਦਿੰਦੇ ਹੋ, ਤੇ ਹਾਲ ਤੁਹਾਡਾ ਇਹੀ ਹੈ ਕਿ ਵੀ ਕਿਆ ਪਿੱਦੀ ਕਾ ਸ਼ੋਰਬਾ।
ਜੀ ਰਾਸਾ ਤੁਹਾਡਾ ਬਹੁਤ ਸ਼ੁਕਰੀਆ। ਸੌਥਾ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।